ਮੇਰਾ ਨਾਮ ਚਰਨਜੀਤ ਸਿੰਘ ਢਿੱਲੋਂ। ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ? ਸਰਦਾਰ ਬਖਸ਼ੀਸ਼ ਸਿੰਘ ਢਿੱਲੋਂ। ਤੁਹਾਡਾ ਜਨਮ ਕਦੋਂ ਦਾ ਹੈ? 4/10/41। ਤੁਹਾਡਾ ਜਨਮ ਕਿੱਥੋਂ ਦਾ ਹੈ? ਆਪਣਾ ਲੈਲਪੁਰ 36 ਚੱਕ 36 ਜੇਬੀ ਪਿੰਡ ਦਾ ਨਾਂ ਸੀਗਾ। ਹੋਰ ਲੈਲਪੁਰ ਤੁਹਾਡੇ ਪਿਤਾ ਜੀ ਕੀ ਕਰਦੇ ਸੀ ਉੱਥੇ? ਖੇਤੀ ਕਰਦੇ ਸੀ। 36 ਜੇਬੀ ਜੰਗ ਬ੍ਰਾਂਚ। ਆਲੇ ਦੁਆਲੇ ਵੀ ਜਿਹੜੇ ਫੌਜ 'ਚ ਪੈਨਸ਼ਨ ਸੀਗੇ ਵੀ ਅੰਗਰੇਜ਼ ਜੰਗਲ ਸੀਗਾ, ਅੰਗਰੇਜ਼ ਨੇ ਸੋਚਿਆ ਵੀ ਕਿਹਨੂੰ ਜ਼ਮੀਨ ਦੇਈਏ, ਇਹ ਜੰਗਲ ਹੈ। ਉਹਨਾਂ ਕਿਹਾ ਜਿਨ੍ਹਾਂ ਨੇ ਆਪਣੀ ਨੌਕਰੀ ਕੀਤੀ ਹੈ ਨਾ ਫੌਜ 'ਚ ਉਹਨਾਂ ਨੂੰ ਦਿਓ। ਇੱਕ ਪਠਾਣਾ ਦਾ ਪਿੰਡ ਵੀ ਸੀਗਾ ਡਗੋਰਾ, ਸਾਲਮ ਪਠਾਣਾ ਦਾ ਪਿੰਡ ਡਗੋਰਾ, ਤੇ ਬਾਕੀ ਤਕਰੀਬਨ ਸਿੱਖਾਂ ਦੇ ਪਿੰਡ ਸੀਗੇ। ਲਾਇਲਪੁਰ ਤੋਂ ਕਿੰਨਾ? 9 ਮੀਲ 2-3 ਮਹੀਨੇ ਸਕੂਲ ਗਿਆ। ਮਾੜੀ ਜਿਹੀ ਅਲਫ ਬੇ ਸਿੱਖੀ ਸੀਗੀ। ਵੱਡਾ ਭਰਾ ਸਾਰਾ ਵੱਡਾ 41 ਪੜ੍ਹਦਾ ਸੀ। 41 ਚੱਕ 'ਚ ਹਾਈ ਸਕੂਲ ਸੀ ਉੱਥੇ। 35 ਚੱਕ 'ਚ ਪ੍ਰਾਇਮਰੀ ਸਕੂਲ, 41 ਚੱਕ 'ਚ ਹਾਈ ਸਕੂਲ ਸੀਗਾ। 35 'ਚ ਮਤਲਬ ਮਿਡਲ ਸਕੂਲ 8ਵੀਂ ਤੱਕ ਸੀਗਾ। ਸੀ ਬਾਬੂ ਜੀ ਕਿੰਨੇ ਭਰਾ ਸੀ ਉੱਥੇ ਰਹਿੰਦੇ ਸੀ? 3। ਪਿਤਾ ਜੀ ਦੇ ਦਾਦਾ ਜੀ ਫੌਜ ਦੇ ਸੀਗੇ। ਨਹੀਂ ਲਾਗੇ ਜਿੰਨੇ ਵੀ ਪਿੰਡ ਆ, ਮਤਲਬ ਜੇਲ੍ਹ ਲਾਇਲ ਸੀਗਾ, ਉਹਨੇ ਜ਼ਮੀਨਾਂ ਦਿੱਤੀਆਂ। ਅਲਾਟਮੈਂਟ ਕਮਿਸ਼ਨਰ ਕਹਿ ਲਓ। ਹਾਂਜੀ, ਉਹਦੇ ਨਾਂ ਤੇ ਉਹਨੇ ਲੈਲਪੁਰ ਵਸਾਇਆ, ਜੇਮ ਲਾਇਲ ਨੇ। ਸਾਰੇ ਬਾਜ਼ਾਰ ਘੰਟਾ ਘਰ ਆ ਕੇ। ਫਾਦਰ ਸਾਹਿਬ ਔਰ ਕਿੰਨੇ ਭਰਾ ਸੀ? 3 ਇਕੱਠੇ ਰਹਿੰਦੇ। ਮੁਸਲਮਾਨਾਂ ਦੀ ਤੇ ਸਿੱਖਾਂ ਦੀ ਕਬੱਡੀ ਹੁੰਦੀ ਸੀ। ਸਾਡੇ ਪਿੰਡ ਤੇ ਸਿਰਫ ਲੁਹਾਰ ਸੀ ਤੇ ਮਰਾਸੀ ਸੀਗੇ, ਤੇ ਲੱਗਦਾ ਪਿੰਡ ਡਗੋਰਾ ਸੀ, ਉੱਥੇ ਪਠਾਨ ਰਹਿੰਦੇ ਸੀਗੇ, ਮਤਲਬ ਮਿਲਟਰੀ ਦੇ ਸੀ ਉਹਨੇ ਫੋਰ ਫਾਦਰ। ਤੁਹਾਡਾ ਜਿਹੜਾ 36 ਜੇਬੀ ਹੈ ਉੱਥੇ ਗੁਰਦੁਆਰਾ ਵੀ ਸੀ? ਹਾਂਜੀ, ਗੁਰਦੁਆਰਾ ਸੀਗਾ, ਵੱਡਾ ਸੀ? ਠੀਕ ਸੀਗਾ, ਪਿੰਡਾਂ 'ਚ ਜਿਵੇਂ ਹੁੰਦਾ। ਮਕਾਨ ਜਿਹੜਾ ਤੁਸੀਂ ਤੁਹਾਡਾ ਬਣਿਆ ਹੋਇਆ ਸੀ ਉਹ ਪੱਕਾ ਹੀ ਕੱਚਾ ਸੀ? ਉਹ ਅੱਧਾ ਪੱਕਾ ਅੱਧਾ ਕੱਚਾ ਸੀਗਾ। ਜਿਹੜੀ ਸੀ ਨਾ ਘਰ ਦੇ ਉਹਦਾ ਕਰਕੇ ਖਾਲੀ ਮੈਦਾਨ ਸੀਗਾ। ਸਾਹਮਣੇ ਇੱਕ ਕੰਧ ਜੀ ਸੀ ਕੱਚੀ ਜੀ, ਤੇ ਸਾਹਮਣੇ ਸਾਡੇ ਬਾਗ ਸੀ, ਅੰਬ ਲਾਏ ਹੋਏ ਸੀਗੇ। ਤੇ ਉਹ ਜਿਹੜਾ ਤੁਹਾਡਾ ਮਕਾਨ ਸੀ ਉਹ ਤੁਹਾਡੇ ਬਾਊ ਜੀ ਦੇ ਨਾਮ ਤੋਂ ਮਸ਼ਹੂਰ ਸੀ ਕਿ ਤੁਹਾਡੇ ਦਾਦਾ ਜੀ ਦੇ ਨਾਮ ਤੋਂ ਮਸ਼ਹੂਰ? ਉਹ ਮਸ਼ਹੂਰ ਸੀਗਾ ਸੂਬੇਦਾਰਾਂ ਦਾ ਮਕਾਨ। ਤੇ ਜਿਹੜੇ ਆਲੇ ਦੁਆਲੇ ਜਿਹੜੇ ਮਕਾਨ ਸਨ ਉਹ ਕਿਹਨਾਂ ਦੇ ਸਨ? ਉਹ ਵੀ ਸਰਦਾਰਾਂ ਦੇ, ਮਤਲਬ ਜਿਹੜੇ ਮਿਲਟਰੀ ਸੀਗੇ। ਕੁੰਦਨ ਸਿੰਘ, ਹਾਂਜੀ, ਬਚਿੱਤਰ ਸਿੰਘ, ਜਿਹੜਾ ਸਰਦਾਰ ਕੁੰਦਨ ਸਿੰਘ ਸੀਗਾ ਬਾਪੂ ਜੀ, ਉਹਨਾਂ ਨੂੰ ਆਨਰੇਰੀ ਮੈਜਿਸਟ੍ਰੇਟੀ ਦੇ ਆਰਡਰ ਸੀਗੇ। ਮਤਲਬ ਜਿਹੜਾ ਜਿਹਨੂੰ ਜ਼ਿਆਦਾ ਜ਼ਮੀਨ ਸੀ ਉਹਨੇ ਟਾਂਗਾ ਰੱਖਿਆ ਹੋਇਆ ਸੀ, ਉਹ ਟਾਂਗੇ ਤੇ ਸ਼ਹਿਰ ਆਉਂਦਾ ਸੀ। ਸਾਡੇ ਪਿੰਡ 'ਚ 2 ਟਾਂਗੇ ਸੀ, ਇੱਕ ਤਾਰਾ ਸਿੰਘ ਦਾ, ਇੱਕ ਕੁੰਦਨ ਸਿੰਘ ਦਾ। ਤੀਆਂ 2 ਸੀਗੀਆਂ, ਇੱਕ ਕੁੰਦਨ ਸਿੰਘ ਵਾਲੀ 36, ਇੱਕ ਤਾਰਾ ਸਿੰਘ ਵਾਲੀ 36। ਨੰਬਰਦਾਰ ਸਾਡੇ ਪਿੰਡ ਦਾ ਤਾਂ ਮੇਰੇ ਖਿਆਲ ਤਾਰਾ ਸਿੰਘ ਹੀ ਹੁੰਦਾ ਸੀਗਾ। ਸਾਡੇ ਘਰ 15 ਘਰ ਸੀਗੇ ਜਿਹੜੇ ਸਰਦਾਰਾਂ ਪੈਨਸ਼ਨੀਆਂ ਦੇ। ਇੱਕ ਮਰਾਸੀਆਂ ਦਾ ਘਰ ਸੀ, ਇੱਕ ਲੁਹਾਰਾਂ ਦਾ। ਬਸ ਕਿੰਨੀ ਕੁ 15-17 ਘਰਾਂ 'ਚ ਕਿੰਨੀ ਆਬਾਦੀ ਹੋ ਸਕਦੀ ਆ। ਸੰਵੰਡ ਵੇਲੇ ਉਹ ਜਿੰਨੇ ਵੀ ਪਿੰਡਾਂ ਦੇ ਨਾਂ ਸੀ ਨਾ, ਉਹ ਮੋਗਿਆਂ ਦੇ ਨਾਂ 'ਤੇ ਸੀ। ਨਹਿਰ 'ਤੇ ਜਿਹੜਾ ਮੋਗਾ ਹੁੰਦਾ ਨਾ, ਵੀ 36 ਨੰਬਰ ਮੋਗਾ ਤੇ 36 ਜੇਬੀ। ਫਿਰ ਉੱਥੋਂ ਤੁਸੀਂ ਕਿਵੇਂ ਚੱਲੇ? ਉੱਥੇ ਪਹਿਲੋਂ ਮਤਲਬ ਰੈਸਟ ਹਾਊਸ ਨੂੰ ਡਾਕ ਬੰਗਲਾ ਕਹਿੰਦੇ ਸੀ। ਉਹ ਨਾੜ ਵਾਲਾ ਸੀਗਾ, ਨਾੜ ਵਾਲਾ। ਉਹ ਕਿੰਨੀ ਦੂਰ ਸੀ? 3-4 ਕਿਲੋ ਮੀਲ ਤੇ ਹੋਣਾ। ਮਤਲਬ ਜਿਹੜਾ ਵੀ ਅਫਸਰ ਆਉਂਦਾ ਸੀ ਨਾ, ਉੱਥੇ ਆਉਂਦਾ ਸੀ। ਉੱਥੇ ਫਿਰ ਐਸਪੀ ਨੇ ਕਿਹਾ ਵੀ ਜਦੋਂ ਤੱਕ ਮੁਸਲਮਾਨ ਸੀ, ਮੁਹੰਮਦਨ ਸੀ, ਨਾਂ ਨਹੀਂ ਮੈਨੂੰ ਯਾਦ। ਉਹ ਕਹਿਣ ਲੱਗਾ ਜਦੋਂ ਤੱਕ ਅਸੀਂ ਨਾ ਕਹੀਏ ਨਾ ਤੁਸੀਂ ਚੱਲਣਾ ਨਹੀਂ ਗਾ। ਉੱਥੇ ਜਿਹੜੇ ਕਈ ਲੋਕ ਸੀ ਨਾ, ਉਦੋਂ ਗਿਆਨੀ ਕਰਤਾਰ ਸਿੰਘ ਸੀਗਾ, ਸਿੱਖਾਂ ਦਾ ਆਗੂ, ਜਿਸ ਤਰ੍ਹਾਂ ਮਾਸਟਰ ਤਾਰਾ ਸਿੰਘ, ਤੇ ਉਹ ਐਸਪੀ ਨੂੰ ਕਹਿਣ ਲੱਗੇ ਜਦੋਂ ਤੱਕ ਗਿਆਨੀ ਜੀ ਕਹਿਣਗੇ ਉਦੋਂ ਅਸੀਂ ਚੱਲਾਂਗੇ। ਉਹ ਕਹਿਣ ਲੱਗਾ ਆਪ ਖੁਦਾ ਕੀ ਮਾਨ ਤੋਂ ਹਮ ਤੇ ਭਰੋਸਾ ਰੱਖੋ। ਲੈਲਪੁਰ ਇਕੱਠੇ ਕਰ ਲਏ ਪਿੰਡਾਂ ਦੇ, ਠੀਕ ਹੈ, ਵੀ ਜਦੋਂ ਤੱਕ ਅਸੀਂ ਨਾ ਕਹੀਏ ਤੁਸੀਂ ਚੱਲਣਾ ਨਹੀਂ ਗਾ। ਜਲੰਧਰ ਦਾ ਸੀ ਜ਼ਹੀਰੁੱਦੀਨ MLA, ਉਹਦੇ ਲਾਗੇ ਖਲੋਤਾ ਸੀ, ਕਹਿੰਦਾ ये हमारा रिश्तेदार है जहीरुद्दीन, इसका जलंधर में सारा ही कुनबा ख़त्म हो गया, ये अकेला है, तो फिर भी आप खुदा की मानते हो तो उसके कहने पर मत चलना। जब हम कहें उस तो बाद फिर लैलपुर कैंप लग गया। बस 3 कपड़े ही ਜਿਹੜੇ ਸੀ ਨਾ, ਉਸ ਬਾਕੀ ਸਮਾਨ ਉੱਥੇ ਹੀ ਰਹਿ ਗਿਆ ਜੋ ਵੀ ਕੁਛ ਸੀਗਾ। ਕੁਝ ਦਿਨ ਜਦੋਂ ਅਰੇਂਜਮੈਂਟ ਹੋ ਗਿਆ, ਫਿਰ ਆਪਣੇ ਗੱਡਿਆਂ 'ਤੇ ਜਿਹੜੀ ਲੇਡੀਜ਼ ਆ, ਸਾਡੇ ਨਾਲ ਗੋਰਖਾ ਮਿਲਟਰੀ ਸੀ। ਸਾਰੇ ਤਾਂ ਪਹਿਲਾਂ ਭਿੱਖੀਵਿੰਡ ਆਏ ਆ, ਮਤਲਬ ਉੱਥੋਂ ਚੱਲ ਕੇ ਨਾ ਸਾਡੇ ਬਾਪ ਦੇ ਨਾਨਕੇ ਸੀਗੇ। ਜਿਹੜੀ ਦੋਵੇਂ ਪਾਸੇ ਨਾ ਕਈ ਜਗ੍ਹਾ 'ਤੇ ਲਾਸ਼ਾਂ ਹੁੰਦੀਆਂ ਸੀ, ਜਿਹਦਾ ਮਰਦਾ ਹੈ ਸੁੱਟ ਦਿੰਦੇ ਸੀ। ਫੁੱਲੀਆਂ ਜਿਹੀਆਂ ਲਾਸ਼ਾਂ ਬਹੁਤ ਜ਼ਿਆਦਾ। ਭਿੱਖੀਵਿੰਡ ਦੇ ਬਾਅਦ ਅੰਮ੍ਰਿਤਸਰ ਚੜ੍ਹੇ, ਲੁਧਿਆਣਿਓਂ ਫਿਰ ਹਾਂਸੇਲੀ ਚੜ੍ਹੇ। ਔਰ ਇਹ ਤੁਸੀਂ ਦੇਖੋ ਜਿਹੜੇ ਝੰਗ ਦੇ ਜਿਹੜੇ ਪੰਜਾਬੀ ਸੀ ਨਾ, ਇਹ ਲੜਾਕੇ ਬਹੁਤ ਸੀਗੇ, ਇਸ ਕਰਕੇ ਇਹਨਾਂ ਨੂੰ ਰੋਹਤਕ ਵਾੜਿਆ। ਇਹ ਜਿਹੜੇ ਪਾਕਿਸਤਾਨ ਨੂੰ ਪਹਿਲੋਂ ਮਾਰਦੇ ਆ ਝੰਗ ਵਾਲੇ, ਅੱਜ ਮਸ਼ਹੂਰ ਨੇ ਬਈ। ਰੋਹਤਕ ਵਾਲੇ ਜਿਹੜੇ ਉੱਥੇ ਜਾ ਵਸੇ ਨੇ ਨਾ, ਹਾਂਜੀ, ਉੱਥੇ ਵਾਲੇ ਕਹਿੰਦੇ ਨੇ ਵੀ ਰੋਹਤਕੀ ਲੜਾਕੇ ਨੇ। ਰੋਹਤਕੀ, ਹਾਂਜੀ। ਦੇਖੋ ਉਹਨਾਂ ਦਾ ਦਿਮਾਗ
ਇਹ ਝੰਗ ਵਾਲਿਆਂ ਦਾ ਲਾਟ ਹੀ ਰੋਹਤਕ ਕੀਤੀ। ਇਹ ਮਤਲਬ ਦੱਬਦੇ ਨਹੀਂ ਕਿਸੇ ਕੋ। ਸ਼ੇਖੂਪੁਰ ਦੇ ਸੀ, ਉਹਨਾਂ ਨੂੰ ਇਹ ਕਰਨਾਲ ਦੇਤੀ, ਤੇ ਜਲੈਲਪੁਰ ਵਾਲੇ ਸਰਸੇ ਦੇਤੀ। ਇਸ ਤਰ੍ਹਾਂ ਅਲਾਟਮੈਂਟ ਹੋਈ ਹੈ। ਤੁਸੀਂ ਹਾਂਸੀ ਪਹੁੰਚ ਗਏ। ਹਾਂਜੀ, ਉਸ ਟਾਈਮ ਸ਼ਹਿਰ ਦਾ, ਹਾਂਸੀ ਸ਼ਹਿਰ ਦਾ ਮਸ਼ਹੂਰ ਆਦਮੀ ਕਿਹੜਾ ਸੀ? ਮਸ਼ਹੂਰ ਆਦਮੀ ਤੇ ਅਮੋਲਕ ਸਿੰਘ, ਅਮੋਲਕ ਸਿੰਘ ਜੈਨ। ਹਾਂਜੀ, ਬਲਵੰਤ ਸਿੰਘ। ਮੁਸਲਮਾਨ ਦਾ ਜਿਹੜਾ ਸੀਗਾ ਮਿਰਜ਼ਾ ਗਫਾਰ ਬੇਗ, ਅਲੀ ਬੇਗ। ਗੁੰਡਿਆਂ 'ਚ ਹੁੰਦਾ ਸੀ ਇਲਾਈ ਬਖ ਗੁੱਜਰ, ਜਿੱਥੇ ਪ੍ਰਵੀਨ ਇਲਾਹਾਬਾਦੀ ਦਾ ਦਾਦਾ ਰਹਿੰਦਾ ਸੀ, ਬਾਬਾ ਕਾਨ ਚੰਦ ਬੈਠਕ 'ਚ। ਹਾਂ। ਉਹ ਇਲਾਈ ਬਖ ਗੁੱਜਰ ਸੀ, ਬਦਮਾਸ਼, ਮਾਰਤਾ ਸੀ ਇੱਥੇ। ਤੁਹਾਨੂੰ ਕਦੇ ਲੱਗਿਆ ਕਿ ਮੈਨੂੰ ਆਪਣਾ ਘਰ ਦੇਖ ਕੇ ਆਉਣਾ ਚਾਹੀਦਾ ਹੈ? ਬਈ ਜੀ ਕੀਤਾ ਕਦੇ ਘਰ ਦੇਖਣ? ਪਾਸਪੋਰਟ ਵੀ ਬਣਵਾਇਆ ਸੀ, ਫਿਰ ਗਏ ਜਾਣ। ਸਾਡੇ ਰਿਸ਼ਤੇਦਾਰ ਆਪਣੇ ਪਿੰਡਾਂ ਜਾਂਦੇ ਰਹੇ ਨੇ, ਆਪਣੇ ਘਰ ਦੇਖਣ, ਜੋ ਵੀ ਕੁਛ ਹੈ, ਜਿਹੜੇ ਜਿਸ ਤਰ੍ਹਾਂ ਕਈ ਪੁਰਾਣੇ ਮੁਸਲਮਾਨ ਸੀਗੇ, ਉਹ ਬੜੇ ਚਾਅ ਨਾਲ ਮਿਲਦੇ। ਉਹ ਤੇਰਾ ਨਾਂ ਫਲਾਣਾ ਤਾਂ ਨਹੀਂ ਗਾ, ਜੇ ਛੋਟੇ ਹੁੰਦੇ ਦਾ ਨਾਂ ਹੁੰਦਾ, ਗੁੱਡੂ ਹੁੰਦਾ, ਫਲਾਣਾ ਹੁੰਦਾ, ਮਤਲਬ ਆਹੋ ਜਿਹਾ। ਬੜੇ ਖੁਸ਼ ਹੁੰਦੇ ਸੀ।